अस्सलाम वालेकुम रहमतुल्लाह नाज़रीन। ਅੱਜ ਮੈਂ ਤੁਹਾਨੂੰ ਆਪਣੇ ਪਿੰਡ ਦੇ ਮੇਲੇ ਨੰਗਲ ਬਾਵੇ ਦਾ ਯਾਨੀ ਨੰਗਲ ਸਾਹਿਬ ਦੀ ਸੈਰ ਕਰਾਉਣ ਲੱਗਾ ਹਾਂ ਤੇ ਪੂਰੀ ਵੀਡੀਓ ਵੇਖਣ ਵਾਸਤੇ ਮੇਰੇ ਨਾਲ ਰਿਹਾ ਜੀ। ਨੰਗਲ ਬਾਵੇ ਦਾ ਨਾਂ ਕਿਉਂ ਪਿਆ? ਇਸ ਦਾ ਨਾਂ ਨੰਗਲ ਬਾਵੇ ਦਾ ਇਸ ਲਈ ਆਖਿਆ ਜਾਂਦਾ ਹੈ ਕਿ ਇੱਥੇ ਇਸ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਮਾਲਕ ਸੀ, ਪਹਿਲੇ ਸਰਦਾਰ ਸੀ, ਉਸ ਦਾ ਨਾਮ ਬਾਬਾ ਸਿੰਘ ਸੀ। ਇਸ ਲਈ ਇਸ ਨੂੰ ਨੰਗਲ ਬਾਵੇ ਦਾ ਕਿਹਾ ਜਾਂਦਾ। ਉਸ ਤੋਂ ਬਾਅਦ ਇਸ ਦਾ ਨਾਮ ਚੇਂਜ ਹੋ ਕੇ ਪਾਰਟੀਸ਼ਨ ਤੋਂ ਬਾਅਦ ਨੰਗਲ ਸਾਦਾ ਬਣ ਗਿਆ। ਨਾਜ਼ਰੀਨ, ਜਦੋਂ ਜਿਸ ਵਕਤ ਅਸੀਂ ਛੋਟੇ ਹੁੰਦੇ ਸਾਂ, ਇਹ ਸਾਡੇ ਗਾਉਂ ਦੇ ਮਸ਼ਰਕ ਸਾਈਡ ਤੇ ਇੱਕ ਨਹਿਰ ਹੈ, ਸਾਡੀ ਬਿਲਕੁਲ ਨਾਲ ਹੀ ਇਸ ਦੇ ਪੈਲੀ ਸੀ। ਜਿਸ ਵਕਤ ਅਸੀਂ ਗਰਮੀਆਂ ਦਾ ਮੌਸਮ ਹੁੰਦਾ ਸੀ, ਨਹਿਰ 'ਚ ਪਾਣੀ ਆਉਂਦਾ ਸੀ ਤੇ ਇੱਥੇ ਨਹਾਉਣ ਵੀ ਆਉਂਦੇ ਸਾਂ ਤੇ ਮੱਛੀਆਂ ਫੜਨ ਵਾਸਤੇ ਵੀ ਆਉਂਦੇ ਸਾਂ। ਅੱਜ ਮੈਨੂੰ ਉਹ ਆਪਣਾ ਬਚਪਨ ਯਾਦ ਆ ਗਿਆ ਜਿਸ ਵਕਤ ਅਸੀਂ ਇਸ ਪੁਲ ਤੇ ਖੜੇ ਹੋ ਕੇ ਇਸ ਨਹਿਰ ਦੇ ਅੰਦਰ ਛਲਾਂਗ ਲਗਾਉਂਦੇ ਸਾਂ। ਨਾਜ਼ਰੀਨ, ਉਹ ਵੀ ਲਮਹੇ ਯਾਦ ਆ ਗਏ ਜਿਸ ਵਕਤ ਅਸੀਂ ਛੋਟੀ ਕੁੜੀਆਂ ਲੈ ਕੇ ਇਹਨਾਂ ਬੱਚਿਆਂ ਤਰ੍ਹਾਂ ਮੱਛੀਆਂ ਫੜਦੇ ਹੁੰਦੇ ਸਾਂ ਤੇ ਸ਼ਾਮ ਨੂੰ ਘਰ ਜਾਂਦੇ ਸਾਂ। ਆਓ ਹੁਣ ਮੇਲੇ ਦੀ ਤਰਫ। ਨਾਜ਼ਰੀਨ, ਇਹ ਪਿੰਡ ਦੇ ਕਲਚਰ ਦੇ ਵਿੱਚ ਸ਼ੁਮਾਰ ਹੈ ਮੇਲੇ, ਕਬੱਡੀ, ਗੁੱਲੀ ਡੰਡਾ, ਹਾਕੀ। ਇਹ ਸਾਰੀਆਂ ਚੀਜ਼ਾਂ ਪਿੰਡ ਦੇ ਯਾਨੀ ਵਿਲੇਜ ਦੇ ਕਲਚਰ ਦੇ ਵਿੱਚ ਸ਼ੁਮਾਰ ਹੋ ਰਹੀਆਂ ਨੇ। ਮੇਰੇ ਦੋਸਤ ਜਾ ਰਹੇ ਨੇ। ਕੀ ਹਾਲ ਹੈ? ਠੀਕ ਹੋ? ਖਰੀਅਤ ਹੈ? ਹਾਂਜੀ, ਇਹ ਮੇਲਾ ਜਿਹੜਾ ਹੈ, ਇਹਨਾਂ ਦਾ ਨਾਮ ਸੀ ਪਹਿਲੇ ਬਾਬਾ ਮੋਕੇ ਸ਼ਾਹ। ਇਹ ਬਜ਼ੁਰਗ ਜਿਹੜੇ 4 ਭਾਈ ਸਨ, ਇਹਨਾਂ ਚਾਰਾਂ ਦੀਆਂ ਕਬਰਾਂ ਅਲੱਗ-ਅਲੱਗ, ਕਿਸੇ ਦਾ ਨਾਮ ਬਾਬਾ ਬੇਰੀ ਵਾਲਾ ਤੇ ਕਿਸੇ ਦਾ ਨਾਮ ਬਾਬਾ ਅਲਗ ਸ਼ਾਹ ਤੇ ਕਿਸੇ ਦਾ ਨਾਮ ਬਾਬਾ ਮੋਕੇ ਸ਼ਾਹ। ਇਹ ਹੋਰ ਬਜ਼ੁਰਗ, ਉਹਨਾਂ ਦਾ ਨਾਮ ਯਾਦ ਨਹੀਂ। ਇਹ ਮੇਲਾ ਗਾਉਂ ਦੇ ਪਿੰਡ ਦੇ ਨੰਗਲ ਬਾਵੇ ਦੇ ਨੰਗਲ ਸਾਧਨ ਦੇ ਮਸ਼ਰਕ ਸਾਈਡ ਤੇ ਲੱਗਿਆ ਹੋਇਆ ਹੈ, ਜਿੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਜ਼ਬਰਦਸਤ। ਤੇ ਨਾਜ਼ਰੀਨ, ਪਹਿਲੇ ਮੇਲੇ ਹੁੰਦੇ ਸਨ ਮਿਲਾਪ ਵਾਸਤੇ, ਲੇਕਿਨ ਅੱਜ ਉਹ ਰੌਣਕਾਂ, ਉਹ ਮੁਹੱਬਤਾਂ, ਉਹ ਚਾਹਤਾਂ ਨਾ ਹੋਣ ਦੀ ਵਜ੍ਹਾ ਤੋਂ ਮੇਲਿਆਂ 'ਚ ਵੀ ਉਹ ਰੌਣਕ ਨਹੀਂ ਰਹੀ, ਚਾਹਤ ਨਹੀਂ ਰਹੀ, ਮੁਹੱਬਤ ਨਹੀਂ ਰਹੀ। ਹੁਣ ਤੇ ਬਸ ਇੱਕ ਫਾਰਮੈਲਿਟੀ ਜਿਸ ਨੂੰ ਲੋਕ ਪੂਰਾ ਕਰਦੇ ਤੇ ਸੂਰਜ ਵੀ ਗਰੂਬ ਹੋ ਰਿਹਾ ਹੈ। ਇਹ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ, ਬਿਲਕੁਲ ਗਾਉਂ ਦੇ ਮਸ਼ਰਕ ਸਾਈਡ ਤੇ ਨਾਲ ਹੀ ਆਬਾਦੀ ਲੱਗੇ ਹੋਏ ਨੇ, ਲੇਕਿਨ ਇਹ ਮੇਲਾ ਜਿਹੜਾ ਹੈ ਇਹ ਸੜਕ ਤੇ ਬਿਲਕੁਲ ਚੜ੍ਹਦੇ ਪਾਸੇ। ਆਓ ਤੁਹਾਨੂੰ ਦਿਖਾਉਂਦੇ। ਨਾਜ਼ਰੀਨ, ਜਿਸ ਵਕਤ ਅਸੀਂ ਛੋਟੇ ਹੁੰਦੇ ਸਨ ਤਾਂ ਅਸੀਂ ਆਪਣੇ ਦਾਦਾ ਜੀ ਨਾਲ, ਚਾਚਾ ਜੀ ਨਾਲ, ਦਾਦੇ ਦੇ ਭਾਈਆਂ ਦੇ ਨਾਲ ਵਿਸਾਖੀ ਤੇ ਜਾਂਦੇ ਹੁੰਦੇ ਸਾਂ। ਜਦੋਂ ਦਾਦਾ ਜੀ ਵਪਾਰ, ਸਾਰੀ ਫੈਮਿਲੀ ਵਪਾਰ ਕਰਦੀ ਸੀ ਭੈਂਸਾਂ ਦਾ, ਗਾਏ ਦਾ, ਉਹਨਾਂ ਦੇ ਨਾਲ ਜਿਸ ਵਕਤ ਜਾਈਦਾ ਸੀ ਵਿਸਾਖੀ ਤੇ ਗੰਦਮ ਦੀ ਕਟਾਈ ਤੇ ਜਿਸ ਵਕਤ ਸ਼ੁਰੂ ਹੁੰਦੀ ਸੀ, ਉਸ ਵਕਤ ਤੇ ਅਸੀਂ ਵੇਖਦੇ ਹੁੰਦੇ ਸਾਂ। ਇਸ ਤਰ੍ਹਾਂ ਥੀਏਟਰ 'ਚ ਲੱਗੇ ਹੁੰਦੇ ਸੀ ਜਿੱਥੇ ਦੱਸਿਆ ਜਾਂਦਾ ਸੀ ਕਿ ਜੀ ਔਰਤ ਦਾ ਸਿਰ ਹੈ, ਧੜ ਜਿਹੜਾ ਹੈ ਉਹ ਸ਼ੇਰਨੀ ਦਾ, ਜਾਂ ਲੂੰਬੜੀ ਦਾ ਧੜ ਤੇ ਔਰਤ ਦਾ ਸਿਰ, 6 ਲੱਤਾਂ ਵਾਲਾ ਭੈਂਸਾ, 2 ਮੂੰਹ ਵਾਲਾ ਕੱਟਾ ਤੇ 6 ਲੱਤਾਂ ਵਾਲਾ ਝੋਟਾ। ਨਾਜ਼ਰੀਨ, ਜਿਸ ਵਕਤ ਸਾਡਾ ਦੌਰ ਹੁੰਦਾ ਸੀ, ਬਚਪਨ ਹੁੰਦਾ ਸੀ, ਤੇ ਉਸ ਵਕਤ ਇਹਨੇ ਜਦੀਦ ਇਹ ਝੂਲੇ ਜਿਹੜੇ ਲੱਗੇ ਹੋਏ ਨੇ ਇਲੈਕਟ੍ਰੋਨਿਕ ਜਾਂ ਪੀਟਰ ਤੇ ਨਾਲ ਚੱਲਣ ਵਾਲੇ, ਇਹ ਨਹੀਂ ਸਨ ਹੁੰਦੇ। ਮੈਂ ਤਾਂ ਜਸਟ ਇਹੋ ਹੀ ਝੂਲਾ ਇਸਤੇਮਾਲ ਕੀਤਾ ਤੇ ਜਿਸ ਵਕਤ ਇਹ ਚੱਲਦਾ ਹੁੰਦਾ ਸੀ, ਉਸ ਵਕਤ ਮਤਲਬ 2 ਕੁ ਡੋਲੀਆਂ ਹੁੰਦੀਆਂ ਸਨ, ਜ਼ਿਆਦਾ ਨਹੀਂ। ਬਾਅਦ ਵਿੱਚ ਝੂਲਾ ਆਇਆ ਪੀਟਰ ਤੇ ਚੱਲਣ ਵਾਲਾ। ਤੇ ਲੇਕਿਨ ਸਾਡੇ ਦੌਰ ਦੇ ਵਿੱਚ, ਦਿਹਾਤ ਦੇ ਵਿੱਚ, ਜ਼ਿਆਦਾ ਤੋਂ ਜ਼ਿਆਦਾ ਛੋਟੇ ਝੂਲੇ ਜਿਨ੍ਹਾਂ ਦੇ ਅੰਦਰ 2 ਕੁ ਡੋਲੀਆਂ ਤੇ ਬਾਕੀ ਇਸ ਤਰ੍ਹਾਂ ਲੱਕੜੀ ਦੇ ਘੋੜੇ ਬਣੇ ਹੁੰਦੇ ਸਨ।
ਜਿਨ੍ਹਾਂ ਦੇ ਉੱਪਰ ਅਸੀਂ ਬੈਠ ਕੇ ਸ਼ੋਅ ਕਰਨੇ ਹੁੰਦੇ ਸਾਂ। ਉਹ ਮੇਰਾ ਘੋੜਾ ਅੱਗੇ ਚਲ ਗਿਆ, ਲੇਕਿਨ ਘੋੜਾ ਉੱਥੇ ਰਹਿੰਦਾ ਸੀ। ਨਾਜ਼ਰੀਨ, ਪਿੰਡ ਮੇਰਾ ਸਾਡਾ ਤੇ ਮੇਰਾ ਭਾਂਜਾ ਵੀ ਇੰਜੋਏ ਕਰਨ ਵਾਸਤੇ ਹੈ ਐਸਨ ਉੱਪਰ। ਵਾਹ ਬਈ ਐਸਨ ਪੁੱਤਰ ਸ਼ੇਰਾ, ਤੇਰੀ ਖੈਰ ਹੋਵੇ। ਉੱਪਰ ਸ਼ੇਰ ਓਏ ਫੁੱਲ ਇੰਜੋਏ, ਕਿਆ ਹੀ ਬਾਤ, ਐਕਸ਼ਨ। ਵਾਹ ਬਈ ਵਾਹ। ਇਸ ਦੇ ਉੱਪਰ ਜੰਪ ਲਗਾਉਂਦੇ ਨੇ, ਇਹ ਵੀ ਬਾਤ ਦੀ ਜਿਹੜੀ ਇਹ ਯਾਦ ਹੈ ਜੰਪ ਲਗਾਉਣ ਵਾਲੀ। ਹਾਂਜੀ, ਇਹ ਮੇਰੇ ਭਤੀਜੇ ਵੀ ਨਜ਼ਰ ਆ ਰਹੇ ਨੇ। ਮੇਰਾ ਭਾਈ ਕਜ਼ਨ ਹੈ, ਚਾਚਾ ਦਾ ਬੇਟਾ। ਇਹ ਟ੍ਰੇਨ ਵੀ ਉਸ ਵੇਲੇ ਸਾਡੇ ਦੌਰ 'ਤੇ ਹੁੰਦੀ ਨਹੀਂ ਸੀ। ਉਹ ਸਾਹਮਣੇ ਬਾਬਾ ਮੋਕੇ ਸ਼ਾਹ ਦਾ ਦਰਬਾਰ ਹੈ, ਜਿਹੜਾ ਨਾਲ ਹੀ ਝੂਲੇ ਵਗੈਰਾ ਟ੍ਰੇਨ ਦਾ। ਇਹ ਮੇਰਾ ਭਤੀਜਾ ਵੀ ਆਇਆ ਮੇਲਾ ਵੇਖਣ, ਹੈਦਰ ਉੱਪਰ, हैदर इमरान ਉੱਪਰ। ਵਾਹ ਵੀ ਵਾਹ, हैदर ਕਿਆ ਹੀ ਬਾਤ ਹੈ। ਅਸਲ 'ਚ ਜ਼ਿੰਦਗੀ ਇਹ ਹੁੰਦੀ ਹੈ ਜਿਹੜੀ ਆਪਣੇ ਚਾਚਾ ਦੇ ਨਾਲ। ਇਸੇ ਤਰ੍ਹਾਂ ਅਸੀਂ ਵੀ, ਸਾਡੇ ਵੀ ਚਾਚਾ ਸਾਨੂੰ ਨਾਲ ਲੈ ਕੇ ਆਉਂਦੇ ਹੁੰਦੇ ਸੀ। ਮੈਂ ਤੁਹਾਨੂੰ ਕਾਫੀ ਅਰਸਾ ਹੋ ਗਿਆ ਤੇ ਗਾਉਣ ਤੋਂ ਬੱਚਿਆਂ ਦੀ ਪੜ੍ਹਾਈ ਤੇ ਮੁਲਾਜ਼ਮਾਂ ਦੇ ਸਿਲਸਿਲੇ 'ਚ ਮੈਨੂੰ ਮਰੀਜ਼ ਕੇ ਸ਼ਹਿਰ ਸ਼ਿਫਟ ਹੋਣਾ ਪੈ ਗਿਆ। ਲੇਕਿਨ ਦਿਹਾਤ ਦੀ ਜ਼ਿੰਦਗੀ, ਮਾਂ ਬਾਪ ਦੇ ਨਾਲ, ਬਚਪਨ ਦੇ ਸਾਥੀਆਂ ਦੇ ਨਾਲ, ਚਾਚਾ ਦੇ ਨਾਲ ਇੱਕ ਅਜੀਬ ਹੀ ਮਜ਼ਾ ਆਉਂਦਾ ਸੀ। ਲਓ ਜੀ, ਆਜੋ ਗੋਲ ਗੱਪੇ ਖਾ ਲਓ। ਇਹ ਸਾਡਾ ਵੀਰ ਟਿੱਕੇ ਵੀ ਲਗਾ ਰਿਹਾ ਤੇ ਕਬਾਬ ਵੀ ਲਗਾ ਰਿਹਾ, ਤੇ ਨਾਲ ਨਾਲ ਮਿੱਟੀ ਦਾ ਢੇਰ ਵੀ ਇਹਦੇ ਉੱਪਰ ਜੰਮ ਰਿਹਾ ਮਸਾਲਿਆਂ ਦੀ। ਅੱਗੇ ਆਓ, ਘੜੀਆਂ ਜਿਹਨੇ ਲੈਣੀਆਂ ਲੈ ਲਓ, ਲਾਕਟ 10-10 ਰੁਪਏ, ਐਨਕ, ਵਾਹ ਬਈ ਵਾਹ, ਲੈਟਰ ਟਾਰਚ ਵੀ ਜੀ ਹਨੇਰੇ 'ਚ ਵੇਖਣ ਵਾਲੀ। ਇਸੇ ਤਰ੍ਹਾਂ ਬਾਲ ਦਾ ਸਟਾਲ 50 ਰੁਪਏ ਤੇ 20 ਰੁਪਏ, ਤੇ ਗੁੱਡੀਆਂ ਛੋਟੇ ਬੱਚਿਆਂ ਵਾਸਤੇ, ਕਾਰਾਂ, ਟਰੈਕਟਰ, ਟਰਾਲੀ। ਇਸ ਤਰ੍ਹਾਂ ਹੈ ਜੂਲਰੀ ਹੈ ਲੇਡੀਜ਼ ਵਾਸਤੇ। ਲੇਡੀਜ਼ ਵੀ ਚਾਹੁੰਦੇ ਕਾਈਆਂ ਨੇ, ਕਿਉਂਕਿ ਹੁਣ ਮਾਹੌਲ ਨਹੀਂ ਰਹਿ ਗਿਆ। ਆ ਜਾਓ ਹੁਣ ਨਾਲ ਨਾਲ ਜਲੇਬੀ ਵੀ ਖਾ ਲਈਏ। ਇਹ ਪਹਿਲੇ ਕਤਲੰਮਾ ਜੇ, ਅੱਗੇ ਜਲੇਬੀ ਜੇ, ਤੇ ਨਾਲ ਹੀ ਅੱਗੇ ਲੱਡੂ ਤਿਲ ਵਾਲੇ, ਮਿੱਠੇ ਲੱਡੂ ਤਿਲ ਵਾਲੇ। ਵਾਹ, ਇਹ ਨਹੀਂ ਸਾਨੀ ਵੇਖਿਆ ਕਿ ਮਿੱਟੀ ਕਿੰਨੀ ਹੈ ਤੇ ਲੱਡੂ ਕਿੰਨੇ। ਆ ਜਾਓ ਵੀ, ਚਲੋ ਹੁਣ ਘੋੜਿਆਂ ਦੇ ਉੱਤੇ ਵੀ ਜ਼ਰਾ ਥੋੜ੍ਹਾ ਜਿਹਾ ਇੰਜੋਏ ਕਰ ਲਈਏ। ਉਸ ਵਕਤ ਇਹ ਘੁੰਮਦੇ ਹੁੰਦੇ ਸਨ, ਉਦੋਂ ਪੀਟਰ ਦੇ ਨਾਲ ਸ਼ਾਇਦ ਚੱਲਦੇ, ਹਾਂ ਨਹੀਂ, ਇਹ ਪੀਟਰ ਤੋਂ ਬਗੈਰ ਹੀ ਇਸੇ ਤਰ੍ਹਾਂ ਆਦਮੀ ਇੱਕ ਨਾਲ ਘੁੰਮਦਾ ਹੁੰਦਾ ਸੀ, ਤੇ ਨਾਲ ਹੀ ਅਸੀਂ ਉੱਪਰ ਛੋਟੇ ਹੁੰਦੇ ਬੈਠਦੇ। ਤੇ ਇਹ ਵੀ ਜਿਹੜਾ ਨਾ ਅਜੀਬ ਹੀ ਮਜ਼ਾ ਆਉਂਦਾ ਸੀ, ਘੋੜੇ ਨੂੰ ਅੱਗੇ ਲੰਘਾਉਣ ਦਾ। ਲੇਕਿਨ ਘੋੜਾ ਉਸੇ ਆਪਣੇ ਦਾਇਰੇ ਦੇ ਅੰਦਰ ਘੁੰਮਦਾ ਸੀ। ਤੇ ਇਹ ਜਿਹੜਾ ਝੂਲਾ ਸਿਸਟਮ ਜਿਹੜਾ ਹੈ, ਇਹ ਆਸਤਾ ਆਸਤਾ ਵਕਤ ਦੇ ਨਾਲ ਨਾਲ ਜਿੱਦਤ ਇਖਤਿਆਰ ਕਰਦਾ ਜਾ ਰਿਹਾ। ਤੇ ਨਵੇਂ ਡਿਜ਼ਾਈਨ, ਇਹ ਟ੍ਰੇਨ ਦੀ ਪਟਰੀ ਅੱਜ ਵੀ ਲਾਹੌਰ ਕੋਟਾ ਪਸ਼ਾਵਰ 10 ਰੁਪਏ 'ਚ। ਨਹੀਂ ਮੇਰੇ 10 ਨਹੀਂ, ਪੈਟਰੋਲ ਮਹਿੰਗਾ ਹੋ ਗਿਆ, ਇਸ ਵਾਸਤੇ ਰੇਟ ਵੀ ਜ਼ਿਆਦਾ ਹੈ। ਟ੍ਰੇਨਾਂ ਤਾਂ ਬੰਦ ਹੋ ਗਈਆਂ, ਚਲੋ ਇੱਥੇ ਸੈਰ ਕਰ ਲਈ। ਆ ਜਾਓ, ਮਜ਼ੇ ਦਵਾ ਦੀ ਤਾਂ ਜ਼ਬਰਦਸਤ। ਲਓ ਜੀ, ਲਾਈਟਾਂ ਲੱਗੀਆਂ, ਟ੍ਰੇਨਾਂ ਚੱਲਦੀਆਂ। ਤੇ ਨਾਜ਼ਰੀਨ, ਇਹ ਜਿਹੜੀ ਤੁਹਾਨੂੰ ਉਮਰ ਸਾਹਿਬ, ਇਹ ਮੇਰਾ ਭਾਂਜਾ ਹੈ ਉਮਰ ਭੱਟ। ਲੋ ਜੀ, ਹੁਣ ਇਹ ਬੱਚੇ ਮੇਲੇ ਤੋਂ ਕੁਝ ਚੀਜ਼ਾਂ ਲੈ ਕੇ ਆਏ ਨੇ। ਵੱਲਾ ਮੇਰਾ ਨਾਮ ਕੀ ਹੈ, ਤੇ ਇਹ ਇਹਨਾਂ ਨੂੰ ਜਿਹੜਾ ਨਾ ਲੜਾ ਰਹੇ ਨੇ। ਲੇਕਿਨ ਮਜ਼ਾ ਬਚਪਨ ਦੀ ਜ਼ਿੰਦਗੀ, ਆਹ ਸ਼ਹਿਨਸ਼ਾਹੀ ਜ਼ਿੰਦਗੀ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ। ਥੋੜ੍ਹੇ ਜਿਹੇ ਪੈਸੇ ਹੁੰਦੇ ਸਨ ਤੇ ਮੇਲੇ ਤੇ ਚਲੀ ਜਾਈਦੇ ਸੀ। ਲੇਕਿਨ ਹੁਣ ਬਹੁਤ ਸਾਰੇ ਪੈਸਿਆਂ ਨਾਲ ਵੀ ਕੁਛ ਨਹੀਂ ਬਣਦਾ। ਨਾਜ਼ਰੀਨ, ਪੰਜਾਬ ਕਲਚਰ ਦਾ ਇੱਕ ਹਿੱਸਾ, ਵਿਲੇਜ ਕਲਚਰ ਦਾ ਇੱਕ ਹਿੱਸਾ ਤੁਹਾਨੂੰ ਦਿਖਾ ਰਿਹਾ, ਤੇ ਇੰਜੋਏ ਵੀ ਕਰਿਆ ਜੀ, ਦੋਸਤਾਂ ਨਾਲ ਵੀ ਸ਼ੇਅਰ ਕਰਿਆ ਜੀ, ਤੇ ਨਾਲ ਬੱਚਿਆਂ ਨੂੰ ਵੀ ਆਪਣੇ ਵਿਜ਼ਿਟ ਕਰਾਉਂਦੇ ਰਿਹਾ ਜੀ। ਉਮੀਦ ਹੈ, ਲਓ ਜੀ ਚਾਵਲ ਵੀ ਲੈ ਲਓ। ਉਮੀਦ ਹੈ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ।
ਅਗਰ ਪਸੰਦ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਵੀਡੀਓ ਇਸ ਦੋਸਤਾਂ ਅੱਗੇ ਸ਼ੇਅਰ ਕਰ ਦਿਓ, ਹੌਸਲਾ ਅਫਜ਼ਾਈ ਕਰ ਦਿਓ ਤੇ ਫਿਰ ਮਿਲਦੇ ਰਵਾਂਗੇ ਇੱਕ ਨਈ ਵੀਡੀਓ ਦੇ ਨਾਲ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।